ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਕਰਦੇ ਹਾਂ ਸਵਾਗਤ ਪੂਨੀਆ ਜੀ ਦਾ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਮੈਂ ਚੱਲਾਂ, ਖਬਰ ਅਹਿਮਦਾਬਾਦ 에ਅਰਪੋਰਟ ਤੋਂ ਹੈ। ਟੇਕ ਆਫ ਦੇ ਦੌਰਾਨ ਇੰਡੀਗੋ ਦੀ ਫਲਾਈਟ ਦੇ ਵਿੱਚ ਅੱਗ ਲੱਗ ਗਈ ਹੈ। ਹਾਲੇ ਟੇਕ ਆਫ ਕਰਨਾ ਹੀ ਸੀ ਤੇ ਇਹ ਕੀ ਗੱਲਬਾਤ ਬਣੀ ਹੈ ਜੀ? ਜਹਾਜ਼ਾਂ ਤੇ ਬੜਾ ਗਰੋਹ ਚੱਲ ਰਿਹਾ, ਖਾਸ ਕਰਕੇ ਉਹ ਵੀ ਅਹਿਮਦਾਬਾਦ। ਬਿਲਕੁਲ, ਇਹ ਉਹੀ ਜਗ੍ਹਾ ਹੈ ਜਿੱਥੇ ਮਹੀਨਾ ਕੁ ਪਹਿਲਾਂ ਉਹ ਇੰਨਾ ਭਿਆਨਕ ਘਟਨਾਕ੍ਰਮ ਵਾਪਰਿਆ ਸੀਗਾ। ਅਹਿਮਦਾਬਾਦ ਤੋਂ ਦੀਵ ਐਂਡ ਦਮਨ ਜਾ ਰਹੀ ਸੀ ਇੰਡੀਗੋ ਦੀ ਫਲਾਈਟ, ਤੇ ਉਹਦੇ 'ਚ 60 ਪੈਸੇਂਜਰ ਸੀਗੇ ਜੀ। ਜਦੋਂ ਟੇਕ ਆਫ ਦੀ ਤਿਆਰੀ ਕੀਤੀ ਜਾ ਰਹੀ ਸੀ, ਉਦੋਂ ਹੀ ਇੰਜਣ 'ਚ ਅੱਗ ਲੱਗੀ। ਪਾਇਲਟ ਨੇ ਮੇਡੇ ਕੋਲ ਕੀਤਾ। ਮੇਡੇ ਕੋਲ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੇ ਗਰਾਊਂਡ ਟੀਮ ਸੀ ਉਹ ਸਾਰੇ ਉੱਥੇ ਪਹੁੰਚੇ। ਜਿਹੜੇ ਪੈਸੇਂਜਰ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ। ਤੇ ਇਹ ਖਾਲੀ ਅੱਜ ਦੀ ਗੱਲ ਨਹੀਂ ਹੈ, ਕੱਲ ਵੀ ਇੱਕ ਅੱਗ ਲੱਗੀ ਸੀਗੀ। ਕੱਲ ਦਿੱਲੀ ਕਲਕੱਤੇ ਦੀ ਜਿਹੜੀ ਫਲਾਈਟ ਸੀ 에ਅਰ ਇੰਡੀਆ ਦੀ, ਉਹਦੇ 'ਚ ਵੀ 160 ਜਾਣੇ ਸੀਗੇ। ਤੇ ਜਦੋਂ ਰਨਵੇ ਤੇ ਉਹਨੇ ਉਡਾਨ ਭਰਨੀ ਸੀ, ਉਦੋਂ ਹੀ ਪਤਾ ਲੱਗਿਆ ਕਿ ਉਹਦੇ 'ਚ ਦਿੱਕਤਾਂ ਨੇ ਤੇ ਮਾੜੀ ਜਿਹੀ ਅੱਗ ਵੀ ਲੱਗੀ ਤੇ ਉਹਦੇ 'ਚ 160 ਬੰਦਿਆਂ ਨੂੰ ਬਾਹਰ ਕੱਢਿਆ ਗਿਆ ਸੀਗਾ। ਤੇ 2 ਕੁ ਦਿਨ ਪਹਿਲਾਂ ਉਹ ਫਿਸਲਣ ਵਾਲੀ ਗੱਲ ਵੀ ਦੱਸੀ ਸੀ ਕਿ ਮੈਂ ਕਿਵੇਂ ਜਿਹੜਾ ਇੱਕ ਤਿਲਕ ਗਿਆ ਸੀਗਾ ਇੱਕ, ਆਪਾਂ ਕਹਿ ਲਈਏ ਕਿ 에ਅਰਪਲੇਨ ਸੀਗਾ 에ਅਰ ਇੰਡੀਆ ਦਾ ਹੀ, ਉਹ ਤਿਲਕ ਗਿਆ ਸੀਗਾ ਬੰਬੇ 에ਅਰਪੋਰਟ ਤੇ ਬਾਰਿਸ਼ ਕਰਕੇ, ਮੀਂਹ ਕਰਕੇ, ਤੇ ਉਹਦੇ 'ਚ ਵੀ ਖਾਸਾ ਨੁਕਸਾਨ ਹੋਇਆ ਸੀਗਾ। ਇਹ 'ਚ ਦੇਖੋ ਅਹਿਮਦਾਬਾਦ ਪਲੇਨ ਕ੍ਰੈਸ਼ ਹੋਇਆਗਾ, ਉਹਦੇ 'ਚ ਦੇਖੋ ਉਹ ਜਿਵੇਂ ਆਪਾਂ ਉਸ ਟਾਈਮ ਕਵਰੇਜ ਕਰ ਰਹੇ ਸੀ, ਉਦੋਂ ਵੀ ਦੱਸ ਰਹੇ ਸੀਗੇ ਕਿ ਜਿਹੜੇ DNA ਟੈਸਟ ਕਰਾ ਕੇ ਜਿਹੜੀ ਡੈੱਡ ਬੋਡੀਜ਼ ਹੈਗੀਆਂ ਉਹ ਭੇਜੀਆਂ ਜਾ ਰਹੀਆਂ ਨੇ। 15-20 ਦਿਨ ਲੱਗ ਗਏ ਸੀਗੇ। ਤੇ ਹੁਣ 2 ਬ੍ਰਿਟਿਸ਼ ਨਾਗਰਿਕ ਹੈਗੇ ਆ, 2 ਬ੍ਰਿਟਿਸ਼ ਪਰਿਵਾਰ, ਉਹ ਕਹਿ ਰਹੇ ਨੇ ਕਿ ਸਾਨੂੰ ਗਲਤ ਡੈੱਡ ਬੋਡੀਜ਼ ਦਿੱਤੀਆਂ ਗਈਆਂ ਤੇ ਸਾਡੇ DNA ਸਾਡੇ ਪ੍ਰਜਨਾਂ ਨਾਲ ਮੇਲ ਨਹੀਂ ਖਾ ਰਹੇ। ਤੇ ਉਹਦੇ 'ਚ ਇੰਡੀਆ ਕਹਿ ਰਿਹਾ ਗਾ ਕਿ ਅਸੀਂ ਜਾਂਚ ਕਰਦੇ ਹਾਂ। ਮਤਲਬ ਤੁਸੀਂ ਸਹੀ ਕਹਿ ਰਹੇ ਹੋ, ਅਹਿਮਦਾਬਾਦ 에ਅਰਪੋਰਟ ਦੇ ਵਿੱਚ ਜਿਹੜੀ ਤਰਾਸਦੀ ਹੋਈ, ਉਸ ਤੋਂ ਬਾਅਦ ਲਗਾਤਾਰ ਹੀ ਇੰਡੀਆ ਦੇ ਵਿੱਚ ਜਿਹੜੇ ਏਰੋਪਲੇਨ ਸੇਫਟੀ ਹੈ ਉਹਨੂੰ ਲੈ ਕੇ ਕਈ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ। ਅੱਡ-ਅੱਡ ਜਹਾਜ਼ਾਂ ਦੇ ਟੇਕ ਆਫ 'ਚ ਦਿੱਕਤਾਂ ਆ ਰਹੀਆਂ ਨੇ, ਕੋਈ ਤਿਲਕ ਜਾ ਰਿਹਾ, ਕਿਸੇ ਦੇ ਇੰਜਨ 'ਚ ਅੱਗ ਲੱਗ ਜਾ ਰਹੀ ਹੈ, ਕਿਸੇ ਦੇ ਕੁਛ ਹੋ ਜਾ ਰਿਹਾ ਗਾ। ਤੇ ਖਾਸਾ ਹੁਣ ਚਿੰਤਾ ਵਾਲਾ ਵਿਸ਼ਾ ਇੰਡੀਆ ਦੇ ਵਿੱਚ ਜਿਹੜੇ ਫਲਾਈਟਸ ਦੇ ਵਿੱਚ ਜੋ ਕੁਛ ਵੀ ਵਾਪਰ ਰਿਹਾ ਗਾ। ਹਾਲਾਂਕਿ ਜਿਹੜੀ ਆਪਾਂ ਕਹਿ ਲਈਏ ਕਿ AAIB ਹੈ, ਉਹਨੇ ਐਸ਼ੋਰੈਂਸ ਦਿੱਤੀ ਹੈ, ਜਿਹੜੀ ਕਿ ਏਰੋਪਲੇਨ ਸੇਫਟੀ ਵਗੈਰਾ ਇਹਨਾਂ ਚੀਜ਼ਾਂ ਦੀ ਧਿਆਨ ਰੱਖਦੀ ਹੈ, ਕਿ ਅਸੀਂ ਚੀਜ਼ਾਂ ਨੂੰ ਦੇਖ ਰਹੇ ਹਾਂ ਤੇ ਇਹਦੇ ਤੇ ਇੱਕ ਕੰਪਰੀਹੈਂਸਿਵ ਰਿਪੋਰਟ ਵੀ ਸਬਮਿਟ ਕਰਾਂਗੇ। ਜੀ, ਜੇਕਰ ਮੈਂ ਅਗਲੀ ਖਬਰ ਦਾ ਰੁਖ ਕਰਾਂ ਤਾਂ ਰਾਹੁਲ ਗਾਂਧੀ ਨੇ ਜਿਹੜੀ ਭਾਰਤ ਪਾਕ ਕੰਫਲਿਕਟ ਦੇ ਵਿਚਾਲੇ ਟਰੰਪ ਦੀ ਭੂਮਿਕਾ ਸੀ ਉਸ ਤੇ ਸਵਾਲ ਚੁੱਕੇ ਨੇ। ਕਹਿੰਦੇ ਕਿ ਟਰੰਪ ਸੀਜ਼ ਫਾਇਰ ਕਰਾਉਣ ਵਾਲਾ ਕੌਣ ਹੁੰਦਾ ਹੈ? ਹਾਂਜੀ ਬਿਲਕੁਲ, ਅੱਜ ਤੀਜੇ ਦਿਨ ਸੀਗਾ ਮੌਨਸੂਨ ਸੈਸ਼ਨ ਦਾ। ਅੱਜ ਵੀ ਉੱਦਾਂ ਹਾਊਸ ਚੱਲ ਨਹੀਂ ਪਾਇਆ, ਉਹ ਅੱਜ ਵੀ ਰੌਲਾ ਪਾਏ ਰੱਖਿਆ। ਜਿਹੜੇ ਆਪੋਜੀਸ਼ਨ ਦੇ ਆਗੂ ਹੈਗੇ ਆ, ਉਹਨਾਂ ਨੇ ਆਪਾਂ ਕਹਿ ਲਈਏ ਕਿ ਵਿਰੋਧ ਪ੍ਰਦਰਸ਼ਨ ਕੀਤਾ ਤੇ ਹਾਊਸ ਚਲਾਉਣ 'ਚ ਸਰਕਾਰ ਨਾਕਾਮ ਰਹੀ। ਉਹਦੇ 'ਚ ਰਾਹੁਲ ਗਾਂਧੀ ਨੇ ਬਾਹਰ ਬਿਆਨ ਦਿੱਤਾ ਕਿ ਟਰੰਪ 25 ਵਾਰ ਇਹ ਕਹਿ ਚੁੱਕਿਆ ਗਾ ਕਿ ਮੈਂ ਇੰਡੀਆ ਤੇ ਪਾਕਿਸਤਾਨ ਦਾ ਸੀਜ਼ ਫਾਇਰ ਕਰਾਇਆ। ਤੇ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਤਾਂ ਬਾਇਲੇਟਰਲ ਗੱਲਬਾਤ ਕਰਦੇ ਸੀ, ਟਰੰਪ ਕੌਣ ਹੁੰਦਾ ਸਾਡੇ 'ਚ ਕਾਰ ਸਮਝੌਤਾ ਕਰਾਉਣ 'ਚ। ਤੇ ਜਿਹੜਾ ਇੰਡੀਅਨ ਪ੍ਰਾਈਮ ਮਿਨਿਸਟਰ ਹੈ ਮੋਦੀ, ਉਹਦੇ ਤੇ ਚੁੱਪ ਕਿਉਂ ਹੈ? ਬਾਰ-ਬਾਰ ਟਰੰਪ ਦਾਅਵੇ ਕਰ ਰਿਹਾ ਗਾ, ਨਰਿੰਦਰ ਮੋਦੀ ਇਹਦੇ ਤੇ ਚੁੱਪ ਹੈ। ਇਹ ਗੱਲ ਸਮਝ ਨਹੀਂ ਆ ਰਹੀ ਕੀ ਪ੍ਰਧਾਨ ਮੰਤਰੀ ਇਹਦੇ ਤੇ ਬੋਲਣਗੇ ਕਿ ਕਿਵੇਂ ਟਰੰਪ ਨੇ ਪਾਕਿਸਤਾਨ ਅਤੇ ਇੰਡੀਆ ਦਾ ਸਮਝੌਤਾ ਕਰਾਇਆ। ਇਹ ਸਵਾਲ ਅੱਜ ਉਹਨਾਂ ਨੇ ਚੁੱਕੇ। ਇਸ ਤੋਂ ਇਲਾਵਾ ਵਿਦੇਸ਼ ਨੀਤੀ ਤੇ ਉਹਨਾਂ ਨੇ ਕਈ ਗੱਲ ਕੀਤੀ, ਕਿਹਾ ਕਿ ਜਿਹੜੇ ਇੰਡੀਆ ਦੀ ਫੋਰਨ ਪਾਲਿਸੀ ਹੈ ਉਹਨੂੰ ਕੇਂਦਰ ਸਰਕਾਰ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਉਂਗਲਾਂ ਤੇ ਵੀ ਨਹੀਂ ਗਿਣ ਸਕਦੇ ਕਿ ਕਿੰਨੇ ਮੁਲਕਾਂ ਨੇ ਇੰਡੀਆ ਦਾ ਸਮਰਥਨ ਕੀਤਾ, ਉਹ ਸਾਰਾ ਕੁਝ ਵਾਪਰਿਆ ਜਦੋਂ। ਤੇ ਬਾਕੀ ਮਤਲਬ ਇਹ ਤੋਂ ਅਗਲੀ ਖਬਰ ਦੀ ਜੇ ਆਪਾਂ ਵੀ ਨਾਲ ਗੱਲ ਕਰ ਲਈਏ, ਤੇ ਅੱਜ ਲੋਕ ਸਭਾ ਤੇ ਰਾਜ ਸਭਾ ਦੇ ਹਾਊਸਿਸ 'ਚ ਖਾਸਾ ਹੰਗਾਮਾ ਹੋਇਆ ਜੀ। ਖਾਸੇ ਆਪਾਂ ਕਹਿ ਲਓ ਕਿ ਸਰਕਾਰ ਕੁਛ ਬਿੱਲ ਲੈ ਕੇ ਆਉਣਾ ਚਾਹ ਰਹੀ ਸੀ, ਤੇ ਉਹਦੇ 'ਚ ਜਿਹੜੀ ਆਪੋਜੀਸ਼ਨ ਹੈ ਉਹ ਲਗਾਤਾਰ ਗੱਲ ਕਰਦੀ ਰਹੀ ਕਿ ਤੁਸੀਂ VR ਵੋਟਰ ਵੈਰੀਫਿਕੇਸ਼ਨ ਮੁੱਦੇ ਤੇ ਗੱਲ ਕਰੋ, ਲੇਕਿਨ ਉਹ ਗੱਲ ਕੀਤੀ ਨਹੀਂ ਗਈ। ਤੇ ਕੱਲ 11 ਵਜੇ ਤੱਕ ਜਿਹੜਾ ਹਾਊਸ ਉਹ ਅਡਜਰਨ ਕਰ ਦਿੱਤਾ ਗਿਆ ਹੈਗਾ। ਉੱਦਾਂ ਆਪਰੇਸ਼ਨ ਸੰਦੂਰ ਦੀ ਡੇਟ ਆ ਗਈ ਹੈ। 28 ਜੁਲਾਈ ਨੂੰ ਲੋਕ ਸਭਾ ਦੇ ਵਿੱਚ ਬਹਿਸ ਹੋਊਗੀ ਤੇ 29 ਜੁਲਾਈ ਨੂੰ ਰਾਜ ਸਭਾ ਦੇ ਵਿੱਚ ਆਪਰੇਸ਼ਨ ਸੰਦੂਰ ਤੇ ਬਹਿਸ ਹੋਊਗੀ। ਤੇ 16 ਘੰਟੇ ਦੋਵੇਂ ਬਹਿਸਾਂ ਵਾਸਤੇ, ਦੋਵੇਂ ਹਾਊਸਿਸ ਵਾਸਤੇ ਤੈਅ ਕਰ ਦਿੱਤੇ ਗਏ ਹੈਗੇ ਆ। ਜੀ,
ਸੋ ਇਸ ਤਰੀਕੇ ਦੇ ਨਾਲ ਜਿੱਥੇ ਹਾਊਸ ਦੇ ਵਿੱਚ ਅਮਨ ਅਮਾਨ ਦੇ ਨਾਲ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਬਹੁਤ ਪਵਿੱਤਰ ਸਦਨ ਹੁੰਦਾ ਹੈ, ਉੱਥੇ ਇਹਨਾਂ ਨੂੰ ਫਰਮੇ ਤੋਂ ਕੰਮ ਲੈਣਾ ਚਾਹੀਦਾ ਹੈ। ਉੱਥੇ ਇੱਕ ਦੂਸਰੇ ਦੇ ਗੱਲ ਨੂੰ ਪੈ ਰਹੇ ਨੇ, ਪਰ ਨੋ ਡਾਊਟ ਗੱਲ ਕੰਮ ਦੀ ਹੋਣੀ ਚਾਹੀਦੀ ਹੈ। ਕੰਮ ਦੀ ਗੱਲ ਕਰਨਗੇ ਤਾਂ ਦੇਸ਼ ਅੱਗੇ ਤੁਰੇਗਾ। ਸੋ ਉਸ ਤੋਂ ਅੱਗੇ ਜੇਕਰ ਚਲੀਏ ਤਾਂ ਜਸਟਿਸ ਵਰਮਾ ਕੇਸ ਤੋਂ ਹਟੇ ਨੇ ਸੀਜੇਆਈ ਗਵਈ। ਬਿਲਕੁਲ ਜਸਟਿਸ ਜਿਹੜਾ ਵਰਮਾ ਹੈ ਉਹਨੂੰ ਕਿਤੇ ਨਾ ਕਿਤੇ ਖਾਸੀ ਹਾਈਲਾਈਟ ਅੱਜ ਕੱਲ੍ਹ ਮਿਲ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ, ਉਹਨਾਂ ਨੇ 2 ਦਿਨ ਪਹਿਲਾਂ ਜਿਹੜਾ ਇਸਤੀਫਾ ਦਿੱਤਾ ਸੀਗਾ, ਉਹਦੇ 'ਚ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈਗਾ ਕਿ ਇਹਨਾਂ ਤੇ ਜਿਹੜਾ ਮਹਾਭਿਯੋਗ ਚਲਾਣਾ ਸੀਗਾ ਸੰਸਦ ਦੇ ਵਿੱਚ, ਉਹਨੂੰ ਅਪਰੂਵ ਕੀਤਾ ਸੀਗਾ। ਹੁਣ ਜਿਹੜੇ ਚੀਫ ਜਸਟਿਸ ਹੈਗੇ ਇੰਡੀਆ ਦੇ BR ਗਵਈ, ਉਹਨਾਂ ਨੇ ਆਪਣੇ ਆਪ ਨੂੰ ਅੱਡ ਕਰ ਲਿਆ ਗਿਆ ਇਸ ਕੇਸ ਤੋਂ। ਤੇ ਮੈਨੂੰ ਲੱਗ ਰਿਹਾ ਹੈਗਾ ਕਿ ਜਿਹੜਾ ਇਹ ਜਸਟਿਸ ਵਰਮਾ ਵਾਲਾ ਕੇਸ ਹੈ, ਇਹਦੇ 'ਚ ਹੋਣਾ ਕੁਛ ਨਹੀਂ। ਜਿਸ ਹਿਸਾਬ ਨਾਲ ਲੋਕ ਤਾਂ ਕਈ ਇਹ ਵੀ ਕਹਿ ਰਹੇ ਨੇ ਕਿ ਵਾਈਸ ਪ੍ਰੈਜ਼ੀਡੈਂਟ ਨੇ ਇਸਤੀਫਾ ਹੀ ਵਾਈਸ ਪ੍ਰੈਜ਼ੀਡੈਂਟ ਤੋਂ ਇਸਤੀਫਾ ਹੀ ਇਸ ਕਰਕੇ ਲਿਆ ਗਿਆ ਹੈਗਾ ਕਿਉਂਕਿ ਉਹ ਜੁਡੀਸ਼ਰੀ ਤੇ ਐਗਰੈਸਿਵ ਸੀਗੇ। ਜਿਹੜੇ ਸਾਰੇ ਜੱਜ ਹੈਗੇ ਆ ਉਹ ਜਸਟਿਸ ਵਰਮਾ ਨਾਲ ਨੇ। ਇਸ ਕਿਸਮ ਦੀ ਖਬਰਾਂ ਵੀ, ਅਫਵਾਹਾਂ ਵੀ ਲਗਾਤਾਰ ਬਾਜ਼ਾਰ 'ਚ ਸਰਗਰਮ ਨੇ। ਹਾਲਾਂਕਿ ਹੁਣ ਜਿਵੇਂ ਚੀਫ ਜਸਟਿਸ ਆਫ ਇੰਡੀਆ ਜਸਟਿਸ ਵਰਮਾ ਦੇ ਕੇਸ 'ਚ ਹਟਿਆ ਗਾ, ਜਿਹਦੇ ਘਰ 15 ਕਰੋੜ ਰੁਪਏ ਮਿਲੇ, ਉਹ ਤੋਂ ਇੱਕ ਸਾਫ਼ ਨਜ਼ਰ ਆ ਰਿਹਾ ਹੈਗਾ ਕਿ ਜੁਡੀਸ਼ਰੀ ਉਹਨੂੰ ਬਚਾਉਣ ਵੱਲ ਵੱਧ ਰਹੀ ਹੈ। ਮੈਨੂੰ ਲੱਗਦਾ ਹੈਗਾ ਕਿ ਜਸਟਿਸ ਵਰਮਾ ਨੂੰ ਬਚਾ ਲਿਆ ਜਾਊਗਾ, ਘੱਟੋ ਘੱਟ ਜੇਲ੍ਹ ਤਾਂ ਨਹੀਂ ਕੀਤੀ ਜਾਊਗੀ, ਉਹਨੂੰ ਫੋਰਸ ਰਿਟਾਇਰਮੈਂਟ ਕਹਿ ਲਓ, ਇਸ ਵਾਸਤੇ ਮਨਾ ਲਿਆ ਜਾਊਗਾ ਕਿ ਤੂੰ ਯਾਰ ਆਪਣੀ ਰਿਟਾਇਰਮੈਂਟ ਲੈ ਤੇ ਨਿਕਲ ਜਾ, ਕਿਉਂ ਇਹਨਾਂ ਚੱਕਰਾਂ 'ਚ ਪਿਆ ਗਾ। ਤੇ ਇਹ ਮੈਨੂੰ ਲੱਗ ਰਿਹਾ ਹੈਗਾ ਪੂਰਾ ਉਹਨਾਂ ਮਤਲਬ ਇਹ ਨਹੀਂ ਹੋਊਗਾ ਕਿ ਉਹਨੂੰ ਬਈ ਦੋਸ਼ੀ ਠਹਿਰਾਇਆ ਜਾਊਗਾ ਤੇ ਉਹਨੂੰ ਜੇਲ੍ਹ ਹੋਊਗੀ। ਇਸ ਕਿਸਮ ਦਾ ਮੈਨੂੰ ਨਹੀਂ ਲੱਗ ਰਿਹਾ ਕਿ ਉਹਦੇ ਕੇਸ 'ਚ ਕੁਛ ਹੋਊਗਾ। ਜੀ, ਪਰ ਇਹ ਮੰਦਭਾਗਾ ਹੈ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਕਾਨੂੰਨ ਪੱਖਪਾਤ ਕਰਦਾ ਹੈ ਕਿਸੇ ਦੇ ਨਾਲ, ਕਿਉਂਕਿ ਕਾਨੂੰਨ ਤਾਂ ਇਹ ਕਹਿੰਦਾ ਹੈ ਕਿ ਕਾਨੂੰਨ ਦੀ ਨਿਗਾਹ ਦੇ ਵਿੱਚ ਸਾਰੇ ਇੱਕ ਬਰਾਬਰ ਨੇ। ਹਾਂ, ਇੰਪੀਚਮੈਂਟ ਹੋ ਸਕਦੀ ਹੈ, ਪਰ ਇੰਪੀਚਮੈਂਟ ਵੀ ਨਹੀਂ ਹੋਣ ਦਿੱਤੀ ਜਾ ਰਹੀ ਜਿਸ ਤਰੀਕੇ ਦੀਆਂ ਗੱਲਾਂ ਹੋ ਰਹੀਆਂ ਨੇ। ਇੱਕ ਅਸਤੀਫਾ ਤੱਕ ਆ ਜਾਂਦਾ ਹੈ ਇਸ ਸਾਰੇ ਵਿਸ਼ੇ ਦੇ ਵਿੱਚ। ਪਰ ਚਲੋ ਅੱਗੇ ਜੇਕਰ ਆਪਾਂ ਚੱਲੀਏ ਤਾਂ ਉੱਧਰ ਕਹਿੰਦੇ ਉਪ ਰਾਸ਼ਟਰਪਤੀ ਦੀ ਜਿਹੜੀ ਚੋਣ ਹੈ ਉਹ ਅਗਸਤ ਦੇ ਆਖਰੀ ਦੇ ਵਿੱਚ ਸੰਭਵ ਹੋ ਸਕਦੀ ਹੈ। ਬਿਲਕੁਲ ਜਿਵੇਂ ਕੱਲ ਵੀ ਆਪਾਂ ਗੱਲ ਕਰ ਰਹੇ ਸੀ, ਤੁਸੀਂ ਪੁੱਛ ਰਹੇ ਸੀਗੇ ਕਿ ਕੀ ਜਿਹੜਾ ਪ੍ਰੈਜ਼ੀਡੈਂਟ ਨਵਾਂ ਵਾਈਸ ਪ੍ਰੈਜ਼ੀਡੈਂਟ ਚੁਣ ਲਿਆ ਜਾਊਗਾ, ਤੇ ਮੈਂ ਕਿਹਾ ਸੀਗਾ ਕਿ ਹੁਣ ਤਾਂ ਸਰਕਾਰ ਦੀ ਖਾਸੀ ਕਿਰਕਰੀ ਹੋ ਜਾਊਗੀ। ਇਹ ਜਦੋਂ ਮਾਨਸੂਨ ਸੈਸ਼ਨ ਖਤਮ ਹੋ ਰਿਹਾ ਹੋਊਗਾ ਉਦੋਂ ਇਹ ਚੋਣ ਕਰਨਗੇ ਤਾਂ ਕਿ ਇਹਦੇ ਤੇ ਜ਼ਿਆਦਾ ਗੱਲ ਨਾ ਹੋ ਸਕਣ। ਜਗਦੀਪ ਧਨਖੜ ਨੇ ਸਵਾਸਥ ਕਾਰਨਾਂ ਦੇ ਹਵਾਲੇ ਦਿੱਤੇ ਸੀਗੇ ਤੇ ਬਹੁਤ ਸਾਰੇ ਲੋਕ ਗੱਲ ਕਰਨ ਲੱਗੇ ਸੀਗੇ ਕਿ ਗੱਲ ਕੁਛ ਹੋਰ ਹੈ, ਕਿਉਂਕਿ ਜਗਦੀਪ ਧਨਖੜ ਇੰਨੇ ਬਿਮਾਰ ਵੀ ਨਹੀਂ। ਅੱਜ ਮੈਂ ਦੇਖ ਰਿਹਾ ਸੀਗਾ ਸਾਰੇ ਅਖਬਾਰਾਂ ਨੇ ਸਾਰੀ ਵੈਬਸਾਈਟਾਂ ਨੇ ਇਹ ਖਬਰ ਕੈਰੀ ਕਰ ਰੱਖੀ ਸੀਗੀ ਕਿ ਉਹਨਾਂ ਨੂੰ ਤਾਂ ਦਿਲ ਤੇ ਸਟੰਟ ਪਿਆ ਸੀ, ਉਹ ਜਦੋਂ ਖੜੇ ਹੁੰਦੇ ਸੀ ਉਹਨਾਂ ਦਾ BP ਡਾਊਨ ਹੋ ਜਾਂਦਾ ਸੀ, ਉਹਨਾਂ ਦੇ ਹੱਥ ਪੈਰ ਕੰਬਣ ਲੱਗ ਪਏ ਸੀ, ਬੋਲਿਆ ਨਹੀਂ ਜਾ ਰਿਹਾ ਸੀ। ਇਸ ਕਿਸਮ ਦੀਆਂ ਖਬਰਾਂ ਚਲਾ ਰੱਖੀਆਂ ਅਖਬਾਰ ਵਾਲਿਆਂ ਨੇ, ਤੇ ਸਾਰੀ ਇਹ ਕਿਸ ਤੋਂ? ਸੂਤਰਾਂ ਦੇ ਹਵਾਲੇ ਤੋਂ। ਯਾਨੀ ਕਿ ਸਰਕਾਰ ਵੱਲੋਂ ਇਹ ਪ੍ਰੈਸ਼ਰ ਭੇਜਿਆ ਗਿਆ ਅਖਬਾਰਾਂ ਨੂੰ ਤੇ ਵੈਬਸਾਈਟਸ ਨੂੰ ਕਿ ਤੁਸੀਂ ਖਬਰਾਂ ਚਲਾਓ ਕਿ ਸੱਚੀਓ ਬਹੁਤ ਬਿਮਾਰ ਸੀਗੇ ਜਗਦੀਪ ਧਨਖੜ। ਜਦ ਕਿ ਮੈਂ 10 ਜੁਲਾਈ ਦੀ ਉਹਨਾਂ ਦੀ ਇੱਕ ਸਪੀਚ ਦਾ ਹਵਾਲਾ ਦਿੱਤਾ ਸੀਗਾ ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਸਾਰਾ ਕੁਝ ਠੀਕ ਰਿਹਾ ਤਾਂ ਮੈਂ 2027 ਤੱਕ ਆਪਣੀ ਟਰਮ ਪੂਰੀ ਕਰਾਂਗਾ। ਪਰ ਆਪਾਂ ਨੂੰ ਪਤਾ ਹੈ ਕਿ 2 ਦਿਨ ਪਹਿਲਾਂ ਉਹਨਾਂ ਨੂੰ ਇੱਕਦਮ ਤੋਂ ਹੀ ਇੱਕੋ ਲਖਤ ਤੇ ਇਸਤੀਫਾ ਦੇਣਾ ਪਿਆ ਸੀਗਾ। ਉਹਨਾਂ ਦਾ ਇਸਤੀਫਾ ਮਨਜ਼ੂਰ ਹੋ ਚੁੱਕਿਆ ਹੈਗਾ ਤੇ ਹੁਣ ਚੋਣ ਆਯੋਗ ਵੀ ਉਹਨਾਂ ਦੇ ਇਸਤੀਫੇ ਤੇ ਕਹਿ ਰਿਹਾ ਹੈਗਾ ਕਿ ਅਸੀਂ ਮਤਲਬ ਨਵੇਂ ਸਿਰੇ ਤੋਂ ਚੋਣ ਕਰਾਵਾਂਗੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ। ਜੀ, ਜੇਕਰ ਆਪਾਂ ਇਸ ਤੋਂ ਅਗਲੀ ਖਬਰ ਦਾ ਰੁਖ ਕਰਦੇ ਹਾਂ ਤਾਂ ਚੰਡੀਗੜ੍ਹ ਦੀ ਸਾਬਕਾ ਸਾਂਸਦ ਰਹੇ ਨੇ ਜਿਹੜੇ ਕਿਰਨ ਖੇਰ ਹੋਣੀ, ਉਹਨਾਂ ਨੂੰ ਨੋਟਿਸ ਆਇਆ ਹੈ ਚੰਗਾ ਤਕੜਾ 13 ਲੱਖ ਦਾ। ਇਹ ਕਿਉਂ ਜੀ? ਹਾਂਜੀ ਜਿਹੜੇ ਸਾਬਕਾ ਸਾਂਸਦ ਨੇ ਕਿਰਨ ਖੇਰ, ਚੰਡੀਗੜ੍ਹ ਤੋਂ BJP ਦੇ ਆਗੂ ਨੇ, ਉਹਨਾਂ ਨੇ ਸੈਕਟਰ 7 'ਚ ਇੱਕ ਮਕਾਨ ਅਲੋਟ ਕਰਾ ਰੱਖਿਆ ਸੀਗਾ ਤੇ ਉਹਦੀ ਜਿਹੜੀ ਬਕਾਇਆ ਦਾ ਆਪਾਂ ਕਹਿ ਲਓ ਕਿ ਜਿਹੜੀ ਬਕਾਇਆ ਫੀਸ ਹੈ 13 ਲੱਖ ਰੁਪਈਆ, ਉਹ ਉਹਨਾਂ ਨੇ ਚੁਕਾਈ ਨਹੀਂ ਹੈ। ਯਾਨੀ ਕਿ ਉਹਨਾਂ ਦਾ ਜਿਹੜਾ ਰੈਂਟ ਸੀਗਾ ਘਰ ਦਾ, ਕੋਠੀ ਦਾ, ਉਹ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਤੇ ਉਹਦੇ ਵਾਸਤੇ ਇਹ ਨੋਟਿਸ ਕੱਢਿਆ ਗਿਆ ਹੈਗਾ। ਦੇਖੋ ਇਹ ਤਾਂ ਬਦਨਾਮ ਨੇ ਜਿਹੜੇ ਆਗੂ ਹੁੰਦੇ ਆ, ਇਹ ਸਰਕਾਰੀ ਘਰ ਰੱਖਦੇ ਨੇ 10-10 ਸਾਲ, 15 ਜਿਵੇਂ ਇਹਨੇ 10 ਸਾਲ ਰੱਖਿਆ ਕਿਰਨ ਖੇਰ ਨੇ 2014 ਤੋਂ ਲੈ ਕੇ 2024 ਤੱਕ, ਤੇ ਇਹਦਾ ਕਿਰਾਇਆ ਬਣਿਆ 12 ਲੱਖ ਰੁਪਇਆ। ਕਿਰਾਇਆ ਉੱਦਾਂ ਕੋਈ ਬਾਲਾ ਜ਼ਿਆਦਾ ਵੀ ਨਹੀਂ ਸੀ, ਤੁਸੀਂ ਹਿਸਾਬ ਲਾਓਗੇ ਤਾਂ 1,20,000 ਰੁਪਏ ਯਾਨੀ 12,000 ਰੁਪਏ ਮਹੀਨੇ ਦਾ ਵੀ ਨਹੀਂ ਬਣ ਰਿਹਾ ਸੀਗਾ, 10-12,000 ਰੁਪਏ ਮਹੀਨੇ ਦਾ ਸੀਗਾ ਕਿਰਾਇਆ, ਤੇ ਉਹ ਵੀ ਨਹੀਂ ਚੁਕਾ ਕੇ ਗਏ, ਉਹ ਭੱਜ ਗਏ ਅਸੀਂ।
ਤੇ ਹੁਣ ਉਹ ਜੁਰਮਾਨਾ ਵੀ ਨਹੀਂ ਲਾਇਆ ਜਾ ਰਿਹਾ, ਸਿਰਫ ਉਹਨਾਂ ਜੀ ਤੋਂ ਉਸ ਜਿਹੜਾ ਰੈਂਟ ਹੈ ਉਹ ਹੀ ਵਸੂਲਿਆ ਜਾ ਰਿਹਾ ਹੈਗਾ। ਜੇ ਕਿਸੇ ਦਾ ਬਿਜਲੀ ਦਾ ਬਿੱਲ ਲੇਟ ਹੋ ਜਾਏ ਕਿਸੇ ਆਮ ਬੰਦੇ ਦਾ, ਉਹਦੇ ਤੇ ਆਪਾਂ ਨੂੰ ਪਤਾ ਕਿੰਨਾ ਜੁਰਮਾਨਾ ਲਾਇਆ ਜਾਂਦਾ ਹੈ। ਤੇ ਇਹਨਾਂ ਜੀ ਤੇ ਤਾਂ ਕੋਈ ਜੁਰਮਾਨਾ ਵੀ ਨਹੀਂ ਠੋਕਿਆ ਜਾ ਰਿਹਾ, ਫਿਰ ਵੀ ਇਹ ਜਿਹੜੇ 13 ਲੱਖ ਰੁਪਏ ਨੇ ਉਹ ਨਹੀਂ ਭਰ ਰਹੇ, ਜਿਹੜੇ ਹਾਊਸਿੰਗ ਜਿਹੜਾ ਅਲੋਟ ਕੀਤਾ ਗਈ ਹੈਗੀ ਆ। ਜੀ ਸੋ ਇਹ ਬੜੀ ਸ਼ਰਮਨਾਕ ਗੱਲ ਹੈ ਉਹਨਾਂ ਲੋਕਾਂ ਦਾ, ਜੇ ਲੋਕਾਂ ਦੇ ਲਈ ਜਿਸ ਤੋਂ ਲੋਕ ਸੇਧ ਲੈਂਦੇ ਨੇ। ਜਦੋਂ ਇੱਕ ਪਬਲਿਕ ਫਿਗਰ ਇਹੋ ਜਿਹੀਆਂ ਚੀਜ਼ਾਂ ਕਰਦਾ ਹੈ ਤਾਂ ਫਿਰ ਉਹ ਕਿਸੇ ਨੂੰ ਕੀ ਸੇਧ ਦੇ ਸਕਦਾ ਹੈ। ਸੋ ਅੱਗੇ ਜੇਕਰ ਚੱਲੀਏ, ਦਿੱਲੀ ਦੀਆਂ ਸੜਕਾਂ ਡੁੱਬੀਆਂ ਹੋਈਆਂ ਨੇ, ਸਕੂਲਾਂ ਦੇ ਵਿੱਚ ਗੋਡਿਆਂ ਤੱਕ ਪਾਣੀ ਆਇਆ ਹੋਇਆ, ਸਕੂਲਾਂ 'ਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਝਾਰਖੰਡ, ਬਿਹਾਰ 'ਚ ਬਿਜਲੀ ਡਿੱਗਣ ਦੇ ਨਾਲ ਮੌਤਾਂ ਹੋ ਰਹੀਆਂ ਨੇ। ਜੰਮੂ ਕਸ਼ਮੀਰ ਵਰਗੀਆਂ ਥਾਵਾਂ ਤੇ ਲਗਾਤਾਰ ਲੈਂਡਸਲਾਈਡਿੰਗ ਜਾਨ ਲੈ ਰਹੀ ਹੈ। ਬਾਕੀ ਪੂਰੇ ਦੇਸ਼ ਦੇ ਵਿੱਚ ਮੌਸਮ ਕੀ ਰੁਖ ਦਿਖਾ ਰਿਹਾ ਹੈ ਜੀ? ਹਾਂਜੀ, ਦਿੱਲੀ ਐਨਸੀਆਰ 'ਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਗਾ। ਮਤਲਬ ਮੈਂ ਤਾਂ ਦੇਖ ਰਿਹਾ ਸੀਗਾ ਕਿ ਵੀਡੀਓਜ਼ ਇੰਨੀਆਂ ਵਾਇਰਲ ਹੋ ਰਹੀਆਂ ਨੇ, ਜਿਹਦੇ 'ਚ ਜਿਹੜੀਆਂ ਗਲੀਆਂ ਹੈਗੀਆਂ ਉਹ ਛੋਟੇ-ਛੋਟੇ ਕਨਾਲ ਨਹਿਰਾਂ ਬਣੀਆਂ ਹੋਈਆਂ ਨੇ ਗਲੀਆਂ ਦਿੱਲੀ ਦੀਆਂ। ਤੇ ਬਿਜਲੀ ਡਿੱਗਣ ਕਰਕੇ ਝਾਰਖੰਡ ਅਤੇ ਬਿਹਾਰ 'ਚ 7 ਲੋਕਾਂ ਦੀ ਕੱਲ੍ਹ ਮੌਤ ਹੋਈ ਹੈ। ਜੰਮੂ ਕਸ਼ਮੀਰ ਦੇ ਵਿੱਚ ਵੀ ਲੈਂਡਸਲਾਈਡ ਹੋਇਆ ਗਾ, 2 ਲੋਕਾਂ ਦੀ ਡੈਥ ਹੋਈ ਹੈ। ਈਵਨ ਮੈਂ ਤਾਂ ਇੱਕ ਦੇਖ ਰਿਹਾ ਸੀਗਾ ਕਿ ਇੱਕ ਸਕੂਲ ਸੀਗਾ ਛੋਟਾ, ਉਹਦੇ 'ਚ ਵੀ ਪਾਣੀ ਭਰ ਗਿਆ ਸੀ ਟਿੱਕਰੀ ਦਿੱਲੀ 'ਚ। ਤੇ ਜਿਹੜਾ ਟਿੱਕਰੀ ਬਾਰਡਰ ਤੇ ਬੈਠੇ ਨਹੀਂ ਸੀ ਕਿਸਾਨ, ਉਸੇ ਦੇ ਨਾਲ ਲੱਗਦਾ ਇੱਕ ਸਕੂਲ ਸੀ, ਉਹਦੇ 'ਚ ਬੱਚਿਆਂ ਦੇ ਸਕੂਲ ਦੇ ਅੰਦਰ ਪਾਣੀ ਭਰਿਆ ਹੋਇਆ। ਬੱਚੇ ਵਿਚਾਰੇ ਬਚਣ ਵਾਸਤੇ ਬੈਂਚਾਂ ਤੇ ਮੇਜ਼ਾਂ ਤੇ ਚੜੇ ਹੋਏ ਨੇ, ਅਫਰਾ ਤਫਰੀ ਮਚੀ ਹੋਈ ਹੈ। ਤੇ ਐਡਾ ਬੁਰਾ ਹਾਲ ਦਿੱਲੀ ਦਾ ਹੋ ਰੱਖਿਆ ਗਾ। ਬਾਕੀ ਬਹੁਤ ਸਾਰੀਆਂ ਥਾਵਾਂ ਤੇ ਇਸੇ ਕਿਸਮ ਦਾ ਮਾਹੌਲ ਬਣਿਆ ਹੋਇਆ ਗਾ, ਜਿਹਦੇ 'ਚ ਮਤਲਬ ਈਵਨ ਰਾਜਸਥਾਨ ਦੇ ਵਿੱਚ ਤਾਂ ਇੱਕ ਪਹਾੜ ਸੀਗਾ ਝੁੰਝੁਣੂ ਦਾ, ਜੀ ਤੇ ਉਹ ਵੀ ਦਰਕ ਗਿਆ ਹੈਗਾ। ਮੇਰਠ ਹੋ ਗਿਆ ਉੱਤਰ ਪ੍ਰਦੇਸ਼ ਦਾ, ਉਹਦੇ 'ਚ ਪੂਰਾ ਹੜ੍ਹ ਵਰਗਾ ਮਾਹੌਲ ਹੈ। ਈਵਨ ਮੈਂ ਤੁਹਾਨੂੰ ਦੱਸਾਂ ਨਾ, ਪੰਜਾਬ ਦੇ ਵੀ ਕੋਈ ਚੰਗੇ ਹਾਲ ਨਹੀਂ ਹੈ। ਪੰਜਾਬ 'ਚ ਵੀ ਜਿਵੇਂ ਬਿਆਸ ਨਦੀ ਹੈ, ਬਿਆਸ ਨਦੀ ਕਰਕੇ ਜਿਹੜੇ ਕਪੂਰਥਲਾ ਵਾਲਾ ਜਿਹੜਾ ਇਲਾਕਾ ਹੈਗਾ, ਉੱਥੇ ਲੋਕਾਂ ਦੇ ਖੇਤਾਂ 'ਚ ਪਾਣੀ ਵੜ ਗਿਆ ਹੈਗਾ। ਹੁਣ ਕਪੂਰਥਲੇ ਦੇ 'ਚ ਤਾਂ ਕਈ ਥਾਵਾਂ ਤੇ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਨਦੀ ਕਿੱਥੇ, ਦਰਿਆ ਕਿੱਥੇ ਤੇ ਖੇਤ ਕਿੱਥੇ ਨੇ। ਜਿਹੜੇ ਜੀ ਕਿਸਾਨਾਂ ਨੇ ਝੋਨਾ ਲਾਇਆ ਸੀਗਾ, ਜੀਰੀ ਲਾਈ ਹੋਈ ਸੀ, ਉਹ ਤੇ ਕਈ ਥਾਵਾਂ ਤੇ ਗੰਨਾ ਵੀ ਲੱਗਿਆ ਹੋਇਆ ਸੀ, ਕਮਾਦ, ਉਹ ਸਾਰੀ ਜੀ ਫਸਲ, ਕਮਾਦ ਅਤੇ ਜਿਹੜੀ ਜੀਰੀ ਦੀ ਜਿਹੜੀ ਫਸਲ ਹੈ ਉਹ ਡੁੱਬੀ ਹੋਈ ਹੈ। ਹਾਲਾਂਕਿ ਡੀਸੀ ਕਹਿ ਰਹੇ ਨੇ ਕਿ ਅਸੀਂ ਇੱਕ ਸਪੈਸ਼ਲ ਟੀਮ ਬਣਾ ਦਿੱਤੀ ਹੈ, ਤੇ ਉਹਦੇ 'ਚ ਕਿਹਾ ਜਾ ਰਿਹਾ ਹੈਗਾ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਕਿਵੇਂ ਇਹ ਸਾਰਾ ਕੁਝ ਵਾਪਰਿਆ ਹੈਗਾ। ਪਰ ਬਹੁਤ ਮਤਲਬ ਆਪਾਂ ਕਹਿ ਲਈਏ ਜਿਵੇਂ ਸ਼ਿਮਲਾ ਦੇ ਵਿੱਚ ਵੀ ਹਾਈਵੇ ਤੇ ਪਹਾੜ ਗਿਰ ਗਿਆ। ਕਿੰਨਰ ਮਤਲਬ ਕੋਲ ਡੈਮ 'ਚ ਵੀ ਪਾਣੀ ਛੱਡਿਆ ਗਿਆ, ਸਤਲੁਜ ਦਾ ਪਾਣੀ ਵਧਿਆ ਹੋਇਆ ਗਾ, ਪੰਜਾਬ 'ਚ ਵੀ ਅਲਰਟ ਹੈ। ਮਤਲਬ ਇਹ ਬਹੁਤ ਹਰ ਪਾਸਿਓਂ ਜਿਹੜਾ ਮਾਨਸੂਨ ਇਸ ਵਾਰ ਥੋੜ੍ਹਾ ਜ਼ਿਆਦਾ ਪੈ ਰਿਹਾ ਗਾ, ਉਸ ਕਰਕੇ ਖਬਰਾਂ ਨੇ। ਮਤਲਬ ਹਿਮਾਚਲ ਪ੍ਰਦੇਸ਼ 'ਚ 160 ਲੋਕਾਂ ਦਾ ਡੈਥ ਟੋਲ ਹੋ ਚੁੱਕਿਆ ਗਾ, 160 ਲੋਕ ਮਰ ਚੁੱਕੇ ਨੇ, ਤੇ ਸਟੇਟ ਜੀ ਕਹਿ ਰਿਹਾ ਗਾ ਕਿ 34 ਲੋਕ ਹਜੇ ਵੀ ਲਾਪਤਾ ਨੇ। ਮਤਲਬ ਲਾਪਤਾ ਤੁਸੀਂ ਸਮਝ ਹੀ ਰਹੇ ਹੋ। ਤੇ ਜੀ ਮਤਲਬ ਬੁਰੇ ਹਾਲਾਤ ਨੇ ਖਾਸੇ। ਤੇ ਮੈਨੂੰ ਲੱਗਦਾ ਗਾ ਕਿ 2023 ਵਰਗਾ ਮਾਹੌਲ, ਜਿਵੇਂ 2023 'ਚ ਹੜ੍ਹ ਆਏ ਸੀ ਪੰਜਾਬ 'ਚ, ਉਸ ਕਿਸਮ ਦੇ ਹੜ੍ਹ ਇਸ ਵਾਰ ਵੀ ਆਉਣ ਦੀ ਸੰਭਾਵਨਾ ਪੰਜਾਬ 'ਚ ਬਣ ਰਹੀ ਹੈ। ਤੇ ਇਸ ਕਰਕੇ ਲੋਕਾਂ ਨੂੰ ਥੋੜ੍ਹੀ ਜਿਹੀ ਆਪਾਂ ਕਹਿ ਲਈਏ ਕਿ ਪਹਿਲਾਂ ਹੀ ਸਾਵਧਾਨੀ ਵਰਤਣ ਦੀ ਲੋੜ ਹੈ, ਕਿ ਜਿਹਦੇ ਕਰਕੇ ਕੋਈ ਜ਼ਿਆਦਾ ਨੁਕਸਾਨ ਨਾ ਹੋਵੇ। ਜੀ ਉਧਰ ਆਰਐਸਐਸ ਮੁਖੀ ਮੋਹਨ ਭਾਗਵਤ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਅੱਜ ਬੋਲਦਿਆਂ ਹੋਇਆਂ ਇਤਿਹਾਸ ਦੇ ਪੱਛਮੀ ਦ੍ਰਿਸ਼ਟੀਕੋਣ ਦੀ ਗੱਲ ਕੀਤੀ ਹੈ ਕਿ ਪੱਛਮੀ ਦ੍ਰਿਸ਼ਟੀਕੋਣ ਦੇ ਨਾਲ ਅੱਜ ਦਾ ਇਤਿਹਾਸ ਲਿਖਿਆ ਜਾ ਰਿਹਾ ਹੈ। ਇਹ ਕਿਸ ਪ੍ਰਪੇਖ 'ਚ ਇਹ ਗੱਲ ਕਹਿ ਰਹੇ ਨੇ, ਕਿ ਇਸ ਚੀਜ਼ ਨੂੰ ਮੁੱਖ ਰੱਖ ਕੇ ਗੱਲ ਕਹਿ ਰਹੇ ਨੇ? ਸਿਨੈਰੀਓ ਕਲੀਅਰ ਕਰਿਓ। ਹਾਂਜੀ, ਅੱਜ ਆਰਐਸਐਸ ਦੇ ਜਿਹੜੇ ਮੋਹਨ ਭਾਗਵਤ ਹੈਗੇ ਆ, ਉਹ ਕਹਿ ਰਹੇ ਨੇ ਕਿ ਬੇਸਿਕਲੀ ਜਿਹੜਾ ਇੰਡੀਆ ਦੀ ਹਿਸਟਰੀ ਹੈ ਉਹ ਪੱਛਮੀ ਵੈਸਟ ਦੇ ਐਂਗਲ ਤੋਂ ਲਿਖੀ ਗਈ ਹੋਈ ਹੈ। ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਇਸ ਕਰਕੇ ਕਿਤਾਬਾਂ 'ਚ ਚੀਨ, ਜਾਪਾਨ ਦਾ ਜ਼ਿਆਦਾ ਜ਼ਿਕਰ ਹੈ, ਇੰਡੀਆ ਦਾ ਹੈ ਨਹੀਂ। ਤੇ ਉਹ ਇਸ ਕਰਕੇ ਕਿਹਾ ਜਾ ਰਿਹਾ ਹੈਗਾ ਕਿਉਂਕਿ ਐਨਸੀਆਰਟੀ ਦੇ ਵਿੱਚ ਹੁਣੇ ਹੀ ਹਿਸਟਰੀ ਦੇ ਕਿਤਾਬਾਂ 'ਚ ਸਿਲੇਬਸ ਬਦਲੇ ਗਏ ਨੇ। ਬੇਸਿਕਲੀ ਕੀ ਕੀਤਾ ਗਿਆ ਹੈਗਾ, ਜਿਵੇਂ ਸਿਲੇਬਸ 'ਚੋਂ ਮੁਗਲਾਂ ਨੂੰ ਕੱਢ ਦਿੱਤਾ ਗਿਆ ਹੈਗਾ, ਔਰੰਗਜ਼ੇਬ ਨੂੰ ਤਾਂ ਜ਼ਾਬਰ ਦਿਖਾਇਆ ਜਾਂਦਾ ਸੀਗਾ, ਤੇ ਜੀ ਹੁਣ ਅਕਬਰ ਨੂੰ ਵੀ, ਜਿਹੜਾ ਅਕਬਰ ਬਾਦਸ਼ਾਹ ਸੀਗਾ, ਉਹਨੂੰ ਵੀ ਜ਼ਾਬਰ ਅਤੇ ਕਰੂਰ ਲਿਖਿਆ ਗਿਆ ਹੈਗਾ। ਤੇ ਜੀ ਉਹਦੇ ਤੇ ਵੀ ਰੌਲਾ ਪੈ ਰਿਹਾ ਹੈਗਾ। ਹੋਰ ਵੀ ਜਿਵੇਂ ਮਹਾਰਾਣਾ ਪ੍ਰਤਾਪ ਨੂੰ ਜੇਤੂ ਦਿਖਾ ਦਿੱਤਾ ਗਿਆ ਹਲਦੀ ਘਾਟੀ ਦੇ ਵਿੱਚ, ਜਦਕਿ ਉਹ ਹਾਰੇ ਸੀਗੇ। ਤੇ ਇਸ ਜੀ ਕਿਸਮ ਦਾ ਮਤਲਬ ਇੰਡੀਆ ਦੀ ਜਿਹੜੀ ਟੈਕਸਟ ਬੁੱਕ ਹੈਗਾ ਐਨਸੀਆਰਟੀ ਦੀ 8ਵੀਂ ਦੀ 7ਵੀਂ ਦੀ, ਉਹਨਾਂ ਦੇ ਹਿਸਟਰੀ ਨੂੰ ਵੀ ਬਦਲ ਦਿੱਤਾ ਗਿਆ। ਉਹ ਤਾਂ ਕਿਤੇ ਨਾ ਕਿਤੇ ਆਰਐਸਐਸ ਦੇ ਜਿਹੜੇ ਚੀਫ ਨੇ ਉਹਨਾਂ ਨੇ ਸਮਰਥਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇੰਡੀਆ ਵਾਲਿਆਂ ਦੀ ਜਿਹੜੀ ਹਿਸਟਰੀ ਸੀ ਉਹ ਤਾਂ ਗਾਇਬ ਸੀਗੀ,
ਅਸਲੀ ਹਿਸਟਰੀ ਹੂੰ ਤਾਂ ਹੁਣ ਪੜ੍ਹਾਈ ਜਾ ਰਹੀ ਹੈ। ਤੇ ਹੂੰ ਇਹ ਗੱਲ ਉਹਨਾਂ ਨੇ ਕਹੀ ਹੈ। ਤੇ ਦੂਜਾ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਦੁਨੀਆ 'ਚ ਬਹੁਤ ਉਥਲ-ਪੁਥਲ ਚੱਲ ਰਹੀ ਹੈ। ਦੁਨੀਆ ਤੀਜੇ ਜਿਹੜਾ ਵਰਲਡ ਵੋਰ ਹੈ ਉਹਦੇ ਵੱਲ ਵੱਧ ਰਹੀ ਹੈ। ਤੀਜੇ ਵਰਲਡ ਹੂੰ ਵੋਰ ਵੱਲ ਦੁਨੀਆ ਵੱਧ ਰਹੀ ਹੈ। ਤੇ ਉਹਦੇ 'ਚ ਮਤਲਬ ਇੱਕ ਦੋ ਹੋਰ ਚੀਜ਼ਾਂ ਨੇ ਜਿਨ੍ਹਾਂ ਜੀ ਦਾ ਜ਼ਿਕਰ ਉਹਨਾਂ ਨੇ ਕੀਤਾ। ਸਮਰਿੱਧ ਰਾਸ਼ਟਰ, ਅਖੰਡ ਭਾਰਤ, ਇਸ ਕਿਸਮ ਦਾ ਜਿਹੜਾ ਆਰਐਸਐਸ ਦਾ ਏਜੰਡਾ ਹੈ ਬੇਸਿਕਲੀ, ਉਹਨਾਂ ਤੇ ਉਹਨਾਂ ਨੇ ਗੱਲ ਰੱਖੀ ਹੈ। ਤੇ ਇਸ ਵਾਰ 100 ਸਾਲ ਪੂਰੇ ਹੋ ਰਹੇ ਨੇ। ਜਦੋਂ ਦੁਸ਼ਹਿਰੇ ਦਾ ਪਰਵ ਹੋਊਗਾ ਉਦੋਂ ਇਹਨਾਂ ਦਾ ਸਵਰਨ ਜਯੰਤੀ ਮਨਾਉਣਗੇ। ਦੇਖਦੇ ਹਾਂ ਕਿ ਕੀ ਇਹ ਚੰਨ ਚੜਾਉਂਦੇ ਨੇ, ਕੀ ਇਹ ਨਵਾਂ ਡਿਕਲੇਰੇਸ਼ਨ ਕਰਦੇ ਨੇ। ਪਰ ਅੱਜ ਕੱਲ੍ਹ ਖਾਸੇ ਐਕਟਿਵ ਦਿਖ ਰਹੇ ਨੇ ਆਰਐਸਐਸ ਵਾਲੇ। ਤੇ ਬਹੁਤ ਆਪਾਂ ਦੇਖ ਰਹੇ ਹਾਂ ਕਿ ਸ਼ਾਇਦ ਇਹਨਾਂ ਦਾ ਕੋਈ ਹੋਰ ਪਲਾਨ ਹੈਗਾ। ਕਦੇ ਇਹ ਤਾਂ ਨਹੀਂ ਹੈ ਕਿ ਜਿਹੜਾ ਜਗਦੀਪ ਧਨਖੜ ਨੇ ਇਸਤੀਫਾ ਦਿੱਤਾ ਹੈ, ਕੋਈ ਇਸ ਕਿਸਮ ਦੀ ਚੀਜ਼ ਨਾ ਪੁਸ਼ ਕਰਾਣੀ ਚਾਹ ਰਹੀ ਹੋਵੇ ਆਰਐਸਐਸ, ਜਿਹਦੇ ਕਰਕੇ ਲੱਗਦਾ ਹੋਵੇ ਜਿਵੇਂ ਕੀ ਪਤਾ ਇਹੀ ਗੱਲ ਹੋਵੇ ਕਿ ਜਿਹੜਾ ਇੰਡੀਆ ਦਾ ਸੰਵਿਧਾਨ ਹੈ ਉਹਦੇ ਚੋਂ ਸੈਕੂਲਰ ਅਤੇ ਸੋਸ਼ਲਿਜ਼ਮ ਸ਼ਬਦ ਨੂੰ ਕੱਢਣ ਦੀ ਜਿਹੜੀ ਡਿਮਾਂਡ ਉੱਠਦੀ ਰਹੀ ਹੈ ਬੀਜੇਪੀ ਆਰਐਸਐਸ ਵੱਲੋਂ, ਕਦੇ ਜੀ ਉਹਦੇ ਵਾਸਤੇ ਤਾਂ ਪ੍ਰੈਸ਼ਰਾਈਜ਼ ਨਹੀਂ ਕੀਤਾ ਜਾ ਰਿਹਾ ਸੀ ਉਹਨਾਂ ਨੂੰ। ਕਈ ਸਾਰੇ ਥਿਊਰੀਜ਼ ਨੇ, ਪਰ ਇੱਕ ਥਿਊਰੀ ਇਹ ਹੈ ਕਿ ਜਿਹੜਾ 100 ਸਾਲ ਜਦੋਂ ਆਰਐਸਐਸ ਦੇ ਇਸ ਦੁਸ਼ਹਿਰੇ ਨੂੰ ਹੋਣਗੇ, ਇਹ ਕੋਈ ਨਾ ਕੋਈ ਵੱਡੀ ਅਨਾਉਂਸਮੈਂਟ ਕਰਨਗੇ, ਕੋਈ ਕਿਸੇ ਕੁਛ ਨਾ ਕੁਛ ਕਰਨਗੇ। ਇਸ ਦੀ ਚਰਨਿੰਗ ਪੂਰੀ ਆਰਐਸਐਸ ਦੇ ਅੰਦਰ ਚੱਲ ਰਹੀ ਹੈ। ਇਸੇ ਕਰਕੇ ਜਿਹੜੇ ਮੋਹਨ ਭਾਗਵਤ ਹੈਗੇ ਆ ਉਹ ਅੱਡ-ਅੱਡ ਥਾਵਾਂ ਤੇ ਜਾ ਕੇ ਇੰਡੀਆ, ਮਤਲਬ ਜੇ ਆਪਾਂ ਕਹਿ ਲਓ ਕਿ ਜਿਹੜੀ ਸੰਘ ਦੀ ਹਿਸਟਰੀ ਹੈ ਉਹਨੂੰ, ਉਹਦਾ ਪ੍ਰਚਾਰ ਕਰ ਰਹੇ ਨੇ। ਤੇ ਜੋ ਕੁਛ ਵੀ ਇੰਡੀਆ ਦਾ ਕ੍ਰਿਟਿਸਿਜ਼ਮ ਹੈ ਉਹਨੂੰ ਇਹ ਕਹਿ ਰਹੇ ਨੇ ਕਿ ਇਹ ਤਾਂ ਵੈਸਟ ਦੀ ਲਾਈਨ ਹੈ, ਵੈਸਟ ਦਾ ਥੋਟ ਹੈ। ਇਸ ਕਰਕੇ ਇੰਡੀਆ ਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੈਗਾ। ਤੇ ਉਹਦੇ 'ਚ ਬੇਸਿਕਲੀ ਉਹ ਇੰਡੀਆ ਦੀ ਹਿਸਟਰੀ ਨਹੀਂ ਹੈ, ਉਹ ਹਿੰਦੂਆਈਜ਼ਡ ਹਿਸਟਰੀ ਹੈ, ਜਿਹਦੇ 'ਚ ਜਿਹੜੇ ਜਿਵੇਂ ਸਿੱਖ ਰਾਜੇ ਸੀਗੇ ਜਾਂ ਫਿਰ ਮੁਸਲਮਾਨ ਰਾਜੇ ਸੀਗੇ, ਉਹਨਾਂ ਨੂੰ ਕਿਤੇ ਨਾ ਕਿਤੇ ਬਹੁਤ ਘਟਾ ਕੇ ਦਿਖਾਇਆ ਜਾ ਰਿਹਾ ਹੈਗਾ। ਤੇ ਹਿੰਦੂ ਜਿਹੜੇ ਰਾਜੇ ਸੀ ਉਹਨਾਂ ਨੂੰ ਬਹੁਤ ਵੀਰ, ਬਹੁਤ ਵੱਡਾ ਬਣਾ ਕੇ ਦਿਖਾਇਆ ਜਾ ਰਿਹਾ ਹੈਗਾ। ਜੀ ਸੋ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤਾਂ ਇੱਕ ਹੋਰ ਫਿਲਮ ਜਿਹੜੀ ਹੈ ਉਹ ਪਾਕਿਸਤਾਨੀ ਅਦਾਕਾਰ ਹੋਣ ਦੇ ਕਰਕੇ, ਆਰਟਿਸਟ ਹੋਣ ਕਰਕੇ ਅਟਕ ਗਈ ਹੈ। ਕਦੋਂ ਤੱਕ ਇਹ ਸਿਲਸਿਲਾ ਚੱਲਦਾ ਰਹੂਗਾ? ਇੱਕ ਪਾਸੇ ਕ੍ਰਿਕਟ ਦੇ ਮੈਚ ਹੁੰਦੇ ਰਹਿਣਗੇ, ਪਰ ਦੂਜੇ ਪਾਸੇ ਇਹੋ ਜਿਹੀਆਂ ਚਾਲਾਂ ਚੱਲਦੀ ਰਹੂਗੀ ਸਰਕਾਰ। ਦੇਖੋ ਤੁਸੀਂ ਇਹ ਵੀ ਹਿਸਾਬ ਲਾਓ ਕਿ ਜਿਹੜੀ 3 ਫਿਲਮਾਂ ਅਟਕੀਆਂ ਨੇ ਹਜੇ ਤੱਕ, ਉਹ ਤਿੰਨੇ ਪੰਜਾਬੀ ਦੀਆਂ ਫਿਲਮਾਂ ਨੇ। ਪਹਿਲੀ ਜੀ ਦਲਜੀਤ ਵਾਲੀ ਇਹਨਾਂ ਨੇ ਰੋਕੀ, ਸਰਦਾਰ 3, ਠੀਕ ਹੈ। ਦੂਜੀ ਪੰਜਾਬ 95 ਰੋਕੀ, ਉਹ ਵੀ ਦਲਜੀਤ ਦੀ ਸੀਗੀ, ਜਸਵੰਤ ਸਿੰਘ ਖਾਲੜਾ ਤੇ ਬਣੀ ਹੋਈ ਸੀ। ਤੇ ਜੀ ਤੀਜੀ ਫਿਲਮ ਇਹ ਅਮਰਿੰਦਰ ਗਿੱਲ ਵਾਲੀ ਵੀ ਰੋਕ ਦਿੱਤੀ ਹੈ, ਚੱਲ ਮੇਰਾ ਪੁੱਤ 4th ਸੀਜ਼ਨ ਇਹਦਾ ਬਣ ਰਿਹਾ ਸੀਗਾ। ਤੇ ਹੁਣ ਉਹਨੂੰ ਇੰਡੀਆ 'ਚ ਮਨਜ਼ੂਰੀ ਨਹੀਂ ਮਿਲੀ ਰਿਲੀਜ਼ ਹੋਣ ਦੀ। ਉਹਦੇ 'ਚ ਦਿੱਕਤ ਕੀ ਹੈ ਕਿ ਉਹਦੇ 'ਚ ਕੁਝ ਪਾਕਿਸਤਾਨੀ ਕਾਮੇਡੀਅਨਸ ਨੇ ਕੰਮ ਕੀਤਾ ਹੋਇਆਗਾ। ਸਰਦਾਰ 3 'ਚ ਵੀ ਦਿੱਕਤ ਇਹ ਸੀ ਕਿ ਜਿਹੜੇ ਉਹਦੇ 'ਚ ਪਾਕਿਸਤਾਨੀ ਐਕਟਰ ਸਾਨੀਆ ਆਮਿਰ ਸੀਗੇ। ਤੇ ਜਸਵੰਤ ਸਿੰਘ ਖਾਲੜਾ ਹੋਣਾ ਦਾ ਤਾਂ ਆਪਾਂ ਨੂੰ ਪਤਾ ਹੈ ਕਿ ਉਹਦੇ ਬਾਰੇ ਆਪਾਂ ਕਈ ਵਾਰ ਗੱਲ ਕਰ ਚੁੱਕੇ ਹਾਂ ਕਿ ਉਹਨਾਂ ਦੀ ਜਿਹੜੀ ਸ਼ਖਸੀਅਤ ਰਹੀ, ਉਹਨਾਂ ਨੇ ਜਿਹੜਾ ਐਕਸਪੋਜ਼ ਕੀਤਾ ਸਿਸਟਮ ਉਸ ਦੌਰਾਨ ਹਿਊਮਨ ਰਾਈਟ ਵਾਲੇ ਮਸਲੇ ਤੇ, ਜਿਹੜੇ ਆਪਾਂ ਕਹਿ ਲਓ ਕਿ ਇਹਨਾਂ ਨੂੰ ਨੰਗਾ ਕਰਤਾ ਪੂਰੀ ਦੁਨੀਆ ਦੇ ਸਾਹਮਣੇ। ਇਸ ਜੀ ਕਰਕੇ ਉਹ ਤਾਂ ਪੰਗਾ ਇਹ ਨਹੀਂ ਲੈਣਗੇ। ਤੇ ਤੁਸੀਂ ਇਹ ਦੇਖੋ ਤਿੰਨੇ ਫਿਲਮਾਂ ਪੰਜਾਬ ਵਾਲਿਆਂ ਦੀ ਰੋਕੀਆਂ ਨੇ। ਤੇ ਜੀ ਮਤਲਬ ਜਿਹੜਾ ਇਧਰਲਾ ਪੰਜਾਬ ਤੇ ਉਧਰਲਾ ਪੰਜਾਬ ਹੈ, ਦੋਵੇਂ ਜੀ ਜਾਣੇ ਤਾਂ ਕਲਚਰਲੀ ਤਾਂ ਜੁੜੇ ਹੀ ਹੋਏ ਨੇ। ਤੁਸੀਂ ਹੂੰ ਠੀਕ ਹੈ ਪੋਲੀਟੀਕਲ ਬਾਉਂਡਰੀਜ਼ ਬਣਾ ਦਿੱਤੀਆਂ ਹਨ। ਤੁਸੀਂ ਇੱਕ ਪੰਜਾਬ ਨੂੰ ਕਹਿ ਰਹੇ ਹੋ ਕਿ ਇਹ ਪਾਕਿਸਤਾਨੀ ਪੰਜਾਬ ਹੈ, ਦੂਜੇ ਨੂੰ ਕਹਿ ਰਹੇ ਹੋ ਕਿ ਹਿੰਦੁਸਤਾਨੀ ਪੰਜਾਬ ਹੈ। ਪਰ ਜੇ ਤੁਸੀਂ ਲੋਕਾਂ ਤੋਂ ਪੁੱਛ ਕੇ ਦੇਖੋਗੇ ਤਾਂ ਉਹ ਕੋਈ ਇਹ ਨਹੀਂ ਕਹਿੰਦੇ ਨਾ। ਪੰਜਾਬ ਦੀ ਜਦੋਂ ਗੱਲ ਕਰਦੇ ਹੋ, ਕੋਈ ਅੱਗੇ ਹਿੰਦੁਸਤਾਨੀ ਜਾਂ ਪਾਕਿਸਤਾਨੀ ਨਹੀਂ ਲਗਾਉਂਦੇ, ਉਹ ਕਹਿੰਦੇ ਕਿ ਪੰਜਾਬ ਹੈ, ਇਹ ਸਿਰਫ ਪੰਜਾਬ ਹੈ, ਠੀਕ ਹੈ। ਜੀ ਤਾਂ ਯਾਨੀ ਕਿ ਜਿਹੜੀ ਤੁਸੀਂ ਤੁਹਾਡੀ ਪੋਲੀਟੀਕਲ ਬਾਉਂਡਰੀਜ਼ ਹੈਗੀਆਂ, ਉਹਨਾਂ ਤੋਂ ਉੱਪਰ ਉੱਠ ਕੇ ਗੱਲ ਕਰਦੇ ਨੇ ਪੰਜਾਬੀ, ਠੀਕ ਹੈ। ਤੇ ਮੈਂ ਤਾਂ ਇੱਕ ਦੇਖ ਰਿਹਾ ਸੀਗਾ, ਇੱਕ ਰੌਲਾ ਹੋਰ ਪਾ ਰੱਖਿਆ ਸੀ ਹਿੰਦੀ ਮੀਡੀਆ ਵਾਲਿਆਂ ਨੇ। ਜਿਹੜਾ ਇੱਕ ਸਿੰਗਰ ਨਹੀਂ ਆਪਣਾ ਗੁਲਾਬ ਸਿੱਧੂ, ਜੀ ਉਸ ਦਾ ਕਿਤੇ ਬਾਹਰ ਸ਼ੋਅ ਸੀਗਾ, ਉਹਦੇ 'ਚ ਜਿਹੜੇ ਉਧਰਲੇ ਪੰਜਾਬ ਦੇ ਵੀ ਕੁਝ ਕਲਾਕਾਰ ਸੀਗੇ। ਤੇ ਇਹਨਾਂ ਨੇ ਹਿੰਦੀ ਮੀਡੀਆ ਵਾਲਿਆਂ ਨੇ ਰੌਲਾ ਪਾ ਰੱਖਿਆ ਸੀਗਾ ਕਿ ਦਲਜੀਤ ਦੀ ਰਾਹ ਤੇ, ਅਮਰਿੰਦਰ ਗਿੱਲ ਦੀ ਰਾਹ ਤੇ ਚੱਲੇ ਇੱਕ ਹੋਰ ਪੰਜਾਬੀ ਸਿੰਗਰ, ਇਹ ਕਰਨਗੇ ਉਹ ਕਰਨਗੇ। ਅਰੇ ਬਾਈ, ਉਧਰ ਬਾਹਰ ਤਾਂ ਆਪਾਂ ਦੇਖਦੇ ਹਾਂ ਆਪਣੇ ਮੁੰਡੇ ਕੋਡੀ ਇਕੱਠਾ ਖੇਡਦੇ ਨੇ। ਜੀ ਦੱਸੋ, ਜੀ ਆਪਣੇ ਮੁੰਡੇ ਕੋਡੀ ਕੱਡੇ ਇਕੱਠਾ ਖੇਡਦੇ। ਮੇਰਾ ਭਰਾ ਸੀਗਾ, ਉਹਦੀ ਕੁਸ਼ਤੀ ਹੋਈ ਸੀ ਲਾਹੌਰ ਦੇ, ਲਾਹੌਰ ਕੇਸਰੀ ਸੀਗਾ ਸੱਜਾਦ ਬੇਗ। ਤੇ ਮੇਰਾ ਭਰਾ ਇੱਧਰ ਹਿੰਦੁਸਤਾਨ ਦਾ ਕੇਸਰੀ ਸੀਗਾ, ਪਹਿਲਵਾਨ ਸੀ। ਤੇ ਉਧਰ ਲਾਹੌਰ ਦਾ ਜਿਹੜਾ ਪਹਿਲਵਾਨ ਸੀ ਸੱਜਾਦ ਬੇਗ, ਦੋਵਾਂ ਦੀ ਕੁਸ਼ਤੀ ਹੋਈ ਸੀ ਜੀ ਹਰਿਆਣੇ 'ਚ। ਤਾਂ ਜੀ ਤੁਸੀਂ ਜੀ ਮਤਲਬ ਸਾਡੇ ਮੁੰਡਿਆਂ ਨੂੰ ਤੁਸੀਂ ਕੀ ਕੁਸ਼ਤੀ, ਕੋਡੀ, ਫਿਲਮਾਂ 'ਚ, ਗਾਣਿਆਂ 'ਚ, ਨਾਟਕਾਂ 'ਚ, ਇਹਨਾਂ 'ਚ ਮਤਲਬ ਇਹਨਾਂ ਦੀ ਸਾਂਝੇਵਾਲਤਾ ਨੂੰ ਤੁਸੀਂ ਕਿਵੇਂ ਖਤਮ ਕਰ ਦੋਗੇ? ਇਹ ਤੁਹਾਡੇ ਜਿਹੜੇ ਆਪਾਂ ਕਹਿ ਲਈਏ ਕਿ ਜਿਹੜੀ ਤੁਸੀਂ ਬਾਉਂਡਰੀਜ਼ ਕ੍ਰੀਏਟ ਕਰ ਰੱਖੀਆਂ ਨੇ ਪੋਲੀਟੀਕਲ, ਇਹ ਤਾਂ ਮਸਾਂ 75 ਸਾਲ ਪੁਰਾਣੀ ਹੈ ਬਾਉਂਡਰੀ। ਤੇ ਜੀ ਜੀ ਪੰਜਾਬ ਤਾਂ 4000 5000 ਸਾਲ ਪੁਰਾਣਾ ਹੈਗਾ ਇਸ ਪੂਰੇ ਖਿੱਤੇ ਦਾ। ਤੁਸੀਂ ਜੇ 5000 ਸਾਲ ਦਾ, ਤਾਂ ਤੁਹਾਨੂੰ ਇਤਿਹਾਸ ਮਿਲ ਜੂਗਾ।
ਜੀ ਸਿਵਲਾਈਜੇਸ਼ਨ ਦਾ ਇਤਿਹਾਸ ਲੱਭਣ ਚੱਲੋਗੇ ਤਾਂ 12,000 ਸਾਲ ਦਾ ਇਤਿਹਾਸ ਮਿਲ ਜਾਊਗਾ। ਸਭ ਤੋਂ ਜੀ ਪਹਿਲੇ ਕਣਕ ਕਿੱਥੇ ਗਾਈ ਗਈ, ਕੀ ਚੀਜ਼ਾਂ ਹੋਈਆਂ, ਉਹ ਸਾਰੇ ਇਤਿਹਾਸ ਨੂੰ ਫਰੋਲੋਗੇ ਤਾਂ ਪੰਜਾਬ ਦੀ ਧਰਤੀ ਨਿਕਲੂਗੀ। ਤਾਂ ਜੀ ਮਤਲਬ ਇਹ ਦੇਖੋ ਹਜ਼ਾਰਾਂ ਸਾਲ ਤੋਂ ਜਿਹੜੀ ਇੱਕ ਸਭਿਅਤਾ ਹੈਗੀ ਆ, ਇੱਕ ਸਿਵਲਾਈਜੇਸ਼ਨ ਹੈਗੀ ਆ, ਜਿਹਨੂੰ ਗ੍ਰੇਟ ਇੰਡਸ ਵੈਲੀ ਸਿਵਲਾਈਜੇਸ਼ਨ ਵੀ ਕਿਹਾ ਗਿਆ, ਠੀਕ ਹੈ। ਜੀ ਉਹਦੇ ਨਾਲ ਤੁਸੀਂ ਕਲਚਰਲੀ ਅੱਜ ਆਪਣੇ ਪੋਲੀਟੀਕਲ ਹਾਲਾਤਾਂ ਕਰਕੇ ਪੰਗਾ ਲੈਣ ਲੱਗੇ ਹੋਏ, ਉਹ ਠੀਕ ਨਹੀਂ ਹੈ। ਇਹ ਕਿਤੇ ਨਹੀਂ ਲੈ ਕੇ ਜਾਊਗਾ ਤੇ ਮੈਨੂੰ ਲੱਗਦਾ ਗਾ ਕਿ ਇਹ ਜਿਹੜੇ ਬੈਨ ਵਗੈਰਾ ਲਾਏ ਜਾ ਰਹੇ ਨੇ ਪੰਜਾਬੀ ਫਿਲਮਾਂ ਤੇ ਬਿਲਕੁਲ ਗਲਤ ਨੇ। ਇਹਨਾਂ ਨੂੰ ਜਿਹੜੇ ਪੰਜਾਬ ਦੀ ਹਿਸਟਰੀ ਹੈ, ਜਿਹੜਾ ਰਿਚ ਹਿਸਟਰੀ ਹੈ, ਉਹਦਾ ਅਹਿਸਾਸ ਹੀ ਨਹੀਂ ਹੈ ਕਿ ਉਹ ਕਿੰਨੀ ਰਿਚ ਹੈ। ਤੇ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ। ਪੰਜਾਬ ਦੇ ਲੋਕ ਤਾਂ ਸਗੋਂ ਦੂਣਾ ਇਕੱਠੇ ਹੋਣ ਦੀ ਗੱਲ ਕਰਦੇ ਨੇ। ਤੁਸੀਂ ਜਿੰਨਾ ਇਹਨਾਂ ਨੂੰ ਪਾੜਨ ਦੀ ਗੱਲ ਕਰੋਗੇ, ਇਹ ਉਨੇ ਹੀ ਜ਼ਿਆਦਾ ਇਕੱਠੇ ਹੋਣਗੇ। ਜੀ ਸੋ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਪੰਜਾਬ ਕਾਂਗਰਸ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਬਾਜਵਾ ਸਾਹਿਬ, ਉਹ ਕੱਲ ਤੋਂ ਆਸਟ੍ਰੇਲੀਆ ਦੇ ਦੌਰੇ ਤੇ ਨੇ। ਇਸ ਦੀ ਗੱਲ ਆਪਾਂ ਕਿਉਂ ਕਰ ਰਹੇ ਹਾਂ? ਇਸ ਦੀ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਾਂਗਰਸੀ ਆਗੂ ਨੇ, ਉਹ ਭਾਵੇਂ ਮਤਲਬ ਜਿਹੜੇ ਇੱਧਰ ਹਲਕੇ ਨੇ ਤੁਹਾਡੇ ਪੰਜਾਬ ਦੇ ਜੀ 117 ਉਹਨਾਂ 'ਚ ਉਹਨਾਂ ਦੇ ਲੋਕਾਂ ਨਾਲ ਗੱਲਬਾਤ ਕਰਨ ਜਾਂ ਨਾ ਕਰਨ, ਬਾਹਰ ਜ਼ਰੂਰ ਜਾ ਰਹੇ ਨੇ ਅਗਲੇ ਗੱਲਬਾਤ ਕਰਨ। ਪਰਥ, ਸਿਡਨੀ, ਬ੍ਰਿਸਬੇਨ, ਮੈਲਬਰਨ ਤੇ ਬਾਅਦ 'ਚ ਫਿਰ ਇੰਗਲੈਂਡ ਜਾਣਗੇ, ਫਿਰ ਕੈਨੇਡਾ ਜਾਣਗੇ। ਠੀਕ ਹੈ, ਜਾਣਾ ਚਾਹੀਦਾ। ਪਰ ਤੁਸੀਂ ਇੱਥੇ ਕੋਈ ਇੱਕ ਅੱਧੀ ਯਾਤਰਾ ਕੱਢੀ ਹੋਵੇ। ਕਿਸਾਨਾਂ ਦੇ ਜਦੋਂ MSP ਦਾ ਮੁੱਦਾ ਚੱਲ ਰਿਹਾ ਸੀ, ਘੱਟੋ ਘੱਟ ਟਰੈਕਟਰ ਲੈ ਕੇ ਨਿਕਲ ਜਾਂਦੇ ਪਿੰਡੋਂ ਪਿੰਡੀ, ਫਿਰਦੇ ਪਿੰਡਾਂ 'ਚ। ਉਹ ਵੀ ਨਹੀਂ ਕੀਤਾ ਤੁਸੀਂ। ਜਦੋਂ ਭਗਵੰਤ ਮਾਨ ਦੀ ਸਰਕਾਰ ਨੇ ਧਰਨਾ ਚੱਕਿਆ ਕਿਸਾਨਾਂ ਦਾ, ਉਦੋਂ ਵੀ ਤੁਸੀਂ ਪਿੰਡਾਂ 'ਚ ਨਹੀਂ ਫਿਰੇ। ਮਤਲਬ ਜੀ ਤੁਸੀਂ ਫਿਰ ਸਿੱਧਾ ਇੰਟਰਨੈਸ਼ਨਲੀ ਗੱਲਬਾਤ ਕਰਦੇ ਹੋ, ਯਾਨੀ ਕਿ ਪੰਜਾਬ ਪੰਜੂਬ ਦੇ ਆਗੂ ਨਹੀਂ ਬਚੇ ਜੀ ਆਪੋਜੀਸ਼ਨ ਵਾਲੇ, ਹੁਣ ਸਿੱਧਾ ਇੰਟਰਨੈਸ਼ਨਲ ਹੋ ਗਏ। ਜਿਹੜੇ ਉੱਥੋਂ ਦੇ ਵਸਨੀਕ ਹੋ ਗਏ, ਜਿਨ੍ਹਾਂ ਦੀਆਂ ਵੋਟਾਂ ਨਹੀਂ, ਉਹਨਾਂ ਦਾ ਤੁਸੀਂ ਮਤਲਬ ਕੀ ਕਰੋਗੇ? ਠੀਕ ਹੈ, ਉਹ ਆਪਣੇ ਕੋਈ ਸੁਝਾਅ ਦੇ ਸਕਦੇ ਨੇ। ਉਹਨਾਂ ਦਾ ਜਿਹੜੇ ਇੱਧਰਲਾ ਪੰਜਾਬ ਹੈ, ਆਪਾਂ ਕਹਿ ਲਈਏ ਇੰਡੀਆ ਦਾ ਪੰਜਾਬ ਹੈ, ਇੱਥੇ ਦਿਲ ਵਸਦਾ ਉਹਨਾਂ ਦਾ, ਸਾਰਾ ਕੁਛ ਹੈ। ਉਹ ਬਹੁਤ ਇਮੋਸ਼ਨਲ ਨੇ, ਸਾਰੀਆਂ ਗੱਲਾਂ ਨੇ। ਪਰ ਮੈਨੂੰ ਲੱਗਦਾ ਵਾ ਕਿ ਪ੍ਰਾਇੋਰਟੀ ਇਹ ਹੋਣੀ ਚਾਹੀਦੀ ਸੀਗੀ, ਪਿੰਡਾਂ 'ਚ ਨਿਕਲ ਜਾਂਦੇ ਹੁਣੇ ਹੀ, ਹੁਣ ਤੋਂ ਹੀ 1.5 ਸਾਲ ਪਿਆ ਗਾ, ਤੇ 1.5 ਸਾਲ ਪੂਰਾ ਟਾਈਮ ਇੱਥੇ ਹੀ ਦਿੰਦੇ ਜੀ ਲੋਕਾਂ 'ਚ। ਇਹ ਕਰ ਨਹੀਂ ਰਹੇ। ਉੱਥੇ ਫੈਂਸੀ ਟਾਈਪ ਚੀਜ਼ਾਂ ਹੋਣਗੀਆਂ। ਦੇਖੋ ਆਪਣੇ ਸ਼ੋਅ ਨੂੰ ਵੀ ਬਹੁਤ ਸਾਰੇ NRI ਭਰਾ ਸੁਣ ਰਹੇ ਹੋਣਗੇ। ਦੇਖੋ ਜੀ ਫਰਕ ਹੈ। ਮਤਲਬ ਜਿਹੜੇ ਆਪਣੇ ਭਰਾ ਨੇ, ਜਿਹੜੇ ਪੜ੍ਹ ਲਿਖ ਗਏ, ਜਿਨ੍ਹਾਂ ਕੋਲ 4 ਪੈਸੇ ਹੈਗੇ ਆ, ਉਹਨਾਂ ਨੂੰ ਮੈਂ ਕਈ ਵਾਰ ਹਾਸੇ 'ਚ ਜਾਂ ਮਜ਼ਾਕ 'ਚ ਕਹਿੰਦਾ ਕਿ ਤੁਸੀਂ ਗਲੋਬਲ ਸਿਟੀਜ਼ਨ ਹੋ। ਜੀ ਜੀ ਠੀਕ ਹੈ, ਤੁਸੀਂ ਗਲੋਬਲ ਪੰਜਾਬੀ ਸਿਟੀਜ਼ਨ ਮੈਂ ਕਈ ਵਾਰ ਕਹਿ ਦਿੰਦਾ ਕਿ ਤੁਹਾਡੀ ਜੀ ਜਿਹੜੀ ਨਿਗਾਹ ਹੈਗੀ ਆ, ਉਹ ਸਾਰੀ ਦੁਨੀਆ ਤੇ ਬਣੀ ਰਹਿੰਦੀ ਹੈ। ਤੁਸੀਂ ਜੀਓਪੋਲਿਟਿਕਸ ਦੀ ਗੱਲ ਕਰਦੇ ਹੋ, ਅੱਡ-ਅੱਡ ਮੁਲਕਾਂ 'ਚ ਕੀ ਚੱਲ ਰਿਹਾ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਹੁੰਦੀ ਹੈ। ਤੁਹਾਡਾ ਜਿਹੜਾ ਦਿਲ ਹੈ, ਉਹ ਤੁਹਾਡੇ ਪਿੰਡ 'ਚ ਵੀ ਹੁੰਦਾ ਹੈ, ਤੁਹਾਡੇ ਜਿਹੜਾ ਆਪਣਾ ਪੰਜਾਬ ਉਹਦੇ 'ਚ ਵੀ ਹੁੰਦਾ ਹੈਗਾ। ਤੁਸੀਂ ਸਾਰੇ ਕਿਤੇ ਨਿਗਾਹ ਰੱਖਦੇ ਹੋ। ਇਹ ਤੁਹਾਡਾ ਜੀ ਪ੍ਰਿਵਿਲੇਜ ਹੈ ਕਿਉਂਕਿ ਤੁਹਾਡੇ ਕੋਲ ਇੰਨੇ ਰਿਸੋਰਸ ਨੇ, ਤੁਸੀਂ ਇੰਨੇ ਬੁੱਧੀਮਾਨ ਵੀ ਹੋ, ਸਾਰਾ ਕੁਛ ਹੈ। ਪਰ ਜਿਹੜੇ ਪੰਜਾਬ 'ਚ ਲੋਕ ਫਸੇ ਹੋਏ ਨੇ ਵਿਚਾਰੇ, ਜਿਹੜੇ ਕਿ ਰੂਰਲ ਕ੍ਰਾਈਸਿਸ, ਪੇਂਡੂ ਸੰਕਟ ਜਿਹੜਾ ਪੰਜਾਬ ਦਾ ਚੱਲ ਰਿਹਾ ਹੈਗਾ, ਜਿਹਦੇ 'ਚ ਖੇਤੀਬਾੜੀ ਦਾ ਸੰਕਟ ਵੀ ਹੈ, ਮਜ਼ਦੂਰਾਂ ਦਾ ਵੀ ਸੰਕਟ ਹੈ। ਉਹ ਇੱਕ ਅੱਡ ਕਿਸਮ ਨਾਲ ਫਸੇ ਹੋਏ ਨੇ ਤੇ ਮੈਨੂੰ ਲੱਗਦਾ ਗਾ ਕਿ ਆਪਾਂ ਨੂੰ ਉਹਨਾਂ ਨਾਲ ਜ਼ਿਆਦਾ ਇੰਗੇਜ ਕਰਨ ਦੀ ਲੋੜ ਹੈ। ਪੱਤਰਕਾਰ ਹੋਣ ਜਾਂ ਫਿਰ ਜਿਵੇਂ ਮੈਨੂੰ ਬਹੁਤ ਫੋਨ ਆਉਂਦੇ ਨੇ NRI ਭਰਾਵਾਂ ਦੇ ਕਿ ਸਾਡੇ ਨਾਲ ਗੱਲਬਾਤ ਕਰੋ ਜੀ। ਮੈਂ ਤਾਂ ਪਿੰਡਾਂ 'ਚ ਫਿਰ ਰਿਹਾ ਹੁੰਦਾ, ਫਿਰ ਉਹਨਾਂ ਨੂੰ ਸਮਝਾਉਂਦਾ ਗਾ ਕਿ ਦੇਖੋ ਸਾਡੀ ਇੰਟਰੈਕਸ਼ਨ ਜ਼ਿਆਦਾ ਕਿਸਾਨਾਂ ਨਾਲ ਰਵੇ, ਮਜ਼ਦੂਰਾਂ ਨਾਲ ਰਵੇ, ਉਹ ਜ਼ਿਆਦਾ ਵਧੀਆ ਗੇ। ਤੇ ਮੈਨੂੰ ਲੱਗਦਾ ਗਾ ਜੀ ਕਿ ਇਹ ਜਿਹੜਾ ਹੈਗਾ, ਜਿਵੇਂ ਅਰਵਿੰਦ ਕੇਜਰੀਵਾਲ ਵੀ ਆਪਣੇ ਜਦੋਂ 2017 ਵਾਲਾ ਚੋਣ ਸੀਗਾ, ਉਸ ਤੋਂ ਪਹਿਲਾਂ NRI ਭਰਾਵਾਂ ਨਾਲ ਫਿਰ ਰਹੇ ਸੀਗੇ, ਉਹਨਾਂ ਨਾਲ ਮੁਲਾਕਾਤ ਕਰ ਰਹੇ ਸੀ। ਪਰ 2022 'ਚ ਸਮਝ ਆ ਗਿਆ ਸੀਗਾ ਅਰਵਿੰਦ ਕੇਜਰੀਵਾਲ ਨੂੰ ਕਿ ਦਰਅਸਲ ਤੁਹਾਡਾ ਜਿਹੜਾ ਕਨੈਕਸ਼ਨ ਹੈ, ਉਹ ਲੋਕਾਂ ਨਾਲ ਹੋਣਾ ਚਾਹੀਦਾ। ਜੇ ਜੀ ਇਹ ਕਿਤੇ ਪ੍ਰਤਾਪ ਬਾਜਵੇ ਹੋਰਾਂ ਨੂੰ ਜੇ ਸਮਝ ਆ ਜਾਵੇ ਤਾਂ ਠੀਕ ਹੈ, ਨਹੀਂ ਤਾਂ ਫਿਰ ਇਹਨਾਂ ਦਾ ਅਗਲੇ ਇਲੈਕਸ਼ਨ 'ਚ ਬਣਨਾ ਕੁਛ ਨਹੀਂ, ਤੇ ਜੀ ਇਹਨਾਂ ਨੂੰ ਖਾਸੀ ਨਿਰਾਸ਼ਾ ਹਾਸਲ ਹੋ ਸਕਦੀ ਹੈ। ਮਤਲਬ ਜੀ ਉੱਪਰੀ ਗੱਲਾਂ ਕਰਨ ਤੋਂ ਕੋਈ ਫਾਇਦਾ ਨਹੀਂ ਹੈ। ਲੋਕ ਜਿਹੜੇ ਗਰਾਊਂਡ ਤੇ ਹੈਗੇ ਆ, ਜਿਹੜੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ, ਜਿਹੜਾ ਪੇਂਡੂ ਸੰਕਟ ਹੈ, ਖੇਤੀਬਾੜੀ ਦਾ ਸੰਕਟ ਹੈ ਜਾਂ ਹੋਰ ਸੰਕਟ ਨੇ, ਉਹਨਾਂ ਤੋਂ ਜਿਹੜੇ ਲੋਕ ਪੀੜਿਤ ਨੇ, ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਲੋੜ ਹੈ। ਜੀ ਇਸੇ ਦੇ ਨਾਲ ਆਪਾਂ ਪ੍ਰੋਗਰਾਮ ਨੂੰ ਇੱਥੇ ਵਿਰਾਮ ਲਾਉਂਦੇ ਹਾਂ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਸ਼ੁਕਰੀਆ।